ਇਹ ਹੈ ਜੀ ਪੰਜਾਬ ਦੀ ਖੂਬਸੂਰਤੀ ਦਾ ਵੱਡਾ ਮਨਸੂਬਾ ਡੇਰਾ ਗੁੱਜਰਾਂ ਸਟੇਸ਼ਨ, ਜਿੱਥੋਂ ਸਵਾਰ ਹੋ ਕੇ ਅਸੀਂ ਆਪਣੀ ਮੰਜ਼ਿਲ ਮਕਸੂਦ ਦੀ ਤਰਫ ਰਵਾਨਾ ਹੋਵਾਂਗੇ। ਇਹਨੂੰ ਵਿਖਾਉਣਾ ਮਕਸਦ ਇਹ ਸੀ ਕਿ ਇਹ ਵੀ ਪੰਜਾਬ ਦਾ ਹਿੱਸਾ ਹੈ, ਪੰਜਾਬ ਦੀ ਖੂਬਸੂਰਤੀ ਨੂੰ ਲੋਕਾਂ ਤੱਕ ਅਪਣਾਉਂਦੀ ਹੈ। ਪੰਜਾਬ ਵਿੱਚ ਇਹ ਟ੍ਰੇਨ ਚੱਲਣ ਵਾਲਾ ਮਨਸੂਬਾ ਨਿੱਕਾ ਏਅਰਪੋਰਟ ਵੀ ਕਹਿੰਦੇ ਨੇ ਲੋਕ ਇਸ ਨੂੰ। ਇਹਦੀ ਸਫਾਈ, ਇਹਦੀ ਸੁਥਰਾਈ ਯੂਰਪ ਦੀ ਤਰ੍ਹਾਂ ਇੱਥੇ ਐਨੀ ਟਾਈਮ ਸਫਾਈ ਵਾਲਾ ਮੌਜੂਦ ਹੁੰਦਾ ਅਤੇ ਇਹੀ ਪੰਜਾਬ ਦੀ ਖੂਬਸੂਰਤੀ ਦਾ ਮਨਸੂਬਾ ਚੱਲਦਾ ਪਿਆ ਹੈ। ਹੁਣ ਅਸੀਂ ਸਟੇਸ਼ਨ ਲਿਖੇ ਨੇ, ਜਿਹੜੇ ਸਟੇਸ਼ਨ 'ਤੇ ਉਤਰਨਾ ਉਹਦੇ ਮੁਤਾਬਿਕ ਕਿਰਾਇਆ ਵੀ ਹੈ। ਅਗਰ ਤੁਸੀਂ ਕਾਰਡ ਦਾ ਇਸਤੇਮਾਲ ਕਰਦੇ ਹੋ ਤਾਂ ਕਾਰਡ ਦੇ ਮੁਤਾਬਿਕ ਕਿਰਾਇਆ ਆਪੇ ਵਿੱਚੋਂ ਕੱਟਿਆ ਜਾਏਗਾ। ਟ੍ਰੇਨ ਆ ਰਹੀ ਹੈ ਅਤੇ ਮੈਂ ਗਾਰਡ ਕੋਲ ਪੁੱਛਿਆ ਕਿ ਨਵਾਂਕੋਟ ਕਿੱਥੇ ਨੇੜੇ ਪਵੇਗਾ। ਉਹਨੇ ਕਿਹਾ ਜੀ ਬੰਦ ਰੋਡ ਸਟੇਸ਼ਨ। ਬੰਦ ਰੋਡ 'ਤੇ ਜਾ ਕੇ ਇਨ ਡਰਾਈਵ ਕਰਵਾਈ। ਇਨ ਡਰਾਈਵ ਵਾਲੇ ਭਾਈ ਨੇ ਕਿਹਾ ਕਿ ਭਾਈ ਨਵਾਂਕੋਟ ਮੈਂ ਲੈ ਚੱਲਣਾ ਵਾ, ਬਹਿ ਜਾਓ ਤੁਸੀਂ। ਉਸ ਮੇਰੇ ਵੱਲ ਬੜੀ ਘੂਰੀ ਪਾ ਕੇ ਵੇਖਿਆ ਕਿ ਇਹ ਵੀਡੀਓ ਕਿਉਂ ਬਣਾ ਰਿਹਾ। ਫਿਰ ਮੈਂ ਉਸ ਨੂੰ ਦੱਸਿਆ ਕਿ ਵੀਡੀਓ ਸਿਰਫ ਇੱਕ ਬੰਦੇ ਤੱਕ ਹੀ ਜਾਏਗੀ। ਫਿਰ ਉਸ ਮੈਨੂੰ ਨਵਾਂਕੋਟ ਪੂਰਾ ਘੁਮਾਇਆ ਫਿਰਾਇਆ ਅਤੇ ਫਿਰ ਉਸ ਨੇ ਅਖੀਰ 'ਤੇ ਆ ਕੇ ਆਖਿਆ ਕਿ ਉਹ ਤਾਂ ਸਮਨਾਬਾਦ ਦੇ ਸਟੇਸ਼ਨ ਦੇ ਕੋਲ ਹੈ। ਫਿਰ ਮੈਂ ਜਦੋਂ ਸਮਨਾਬਾਦ ਸਟੇਸ਼ਨ ਪਹੁੰਚਿਆ ਅਤੇ ਸਾਹਮਣੇ ਵੇਖਿਆ ਕਿ ਪੀਰ ਫਜ਼ਲ ਸ਼ਾਹ ਦਾ ਬੈਨਰ ਜਾਂ ਬੋਰਡ ਲੱਗਾ ਸੀ। ਉਹ ਬੋਰਡ ਦੇ ਨਾਲ ਉਸ ਇਨਸਾਨ ਦੀ ਫੋਟੋ ਵੀ ਲੱਗੀ ਸੀ ਕਿ ਜਿਹੜਾ ਹੁਣ ਮੌਜੂਦਾ ਗੱਦੀ ਨਸ਼ੀਨ ਹੈ, ਪੀਰ ਸੈਯਦ ਅਲੀ ਰਜ਼ਾ ਫਜ਼ਲ ਸ਼ਾਹ ਵਾਲੀ। ਇਹ ਉਹਨਾਂ ਦੇ ਹੀ ਘਰਾਨੇ 'ਚੋਂ ਇਨਸਾਨ ਹੈ ਜਿਹੜਾ ਕਿ ਅੱਜ ਦੇ ਦੌਰ ਦਾ ਗੱਦੀ ਨਸ਼ੀਨ ਹੈ। ਇਹ ਸਮਨਾਬਾਦ ਸਟੇਸ਼ਨ ਹੈ। ਸਟੇਸ਼ਨ ਵਿਖਾਉਣ ਦਾ ਮਕਸਦ ਹੈ ਅਗਰ ਤੁਸੀਂ ਆਉਣਾ ਹੋਵੇ ਤਾਂ ਆਸਾਨੀ ਸਮਨਾਬਾਦ ਸਟੇਸ਼ਨ 'ਤੇ ਉਤਰ ਕੇ ਤੁਸੀਂ ਆ ਸਕਦੇ। ਇਹ ਨਾਲ ਹੀ ਸਮਨਾਬਾਦ ਸਟੇਸ਼ਨ ਦੇ ਖੁਸ਼ੀਆਂ ਵਾਲਾ ਬਾਜ਼ਾਰ ਹੈ। ਇੱਥੇ ਸਾਰੀਆਂ ਜੁੱਤੀਆਂ ਸਪਲਾਈ ਹੁੰਦੀਆਂ ਨੇ। ਇੱਥੇ ਇੱਕ ਜੁੱਤੀ ਨਹੀਂ ਮਿਲਦੀ। ਤੁਸੀਂ ਪੁੱਛੋਗੇ ਜੁੱਤੀ ਦਾ ਰੇਟ ਤਾਂ ਸਿਰਫ ਤੁਹਾਨੂੰ ਦੱਸਾਂਗੇ 300 ਜਾਂ 400, ਜਿਹੜੀ ਜੁੱਤੀ ਬਾਕੀਆਂ ਦੁਕਾਨਾਂ ਤੋਂ 1000 ਰੁਪਏ ਦੀ ਮਿਲਦੀ। ਲੇਕਿਨ ਜਦੋਂ ਤੁਸੀਂ ਖਰੀਦੋਗੇ ਉਹ ਕਹਿਣਗੇ ਇੱਕ ਪੀਸ ਨਹੀਂ ਮਿਲੇਗਾ, 6 ਜਾਂ 12 ਮਿਲਣਗੇ। ਇਹ ਬੰਦਾ ਮੇਰੇ ਵੱਲ ਬੜੀ ਹੈਰਾਨੀ ਨਾਲ ਵੇਖ ਰਿਹਾ ਸੀ ਕਿ ਮੇਰੀ ਵੀਡੀਓ ਵੀ ਬਣਾ ਦੇ। ਫਿਰ ਮੈਂ ਆਹਿਸਤਾ ਆਹਿਸਤਾ ਚੱਲਦਾ ਇਸ ਬਾਜ਼ਾਰ ਨੂੰ ਵੀ ਕੈਪਚਰ ਕਰੀ ਜਾ ਰਿਹਾ ਸੀ। ਬਾਜ਼ਾਰ ਵਿੱਚ ਸਿਰਫ ਜੁੱਤੀਆਂ ਦੀਆਂ ਹੀ ਦੁਕਾਨਾਂ ਸੀ ਜਿਹੜੀਆਂ ਕਿ ਹੋਲਸੇਲ ਰੇਟ 'ਤੇ ਮਿਲਦੀਆਂ ਸੀ। ਇਹ ਮਸਜਿਦ ਹੈ ਜੀ। ਮਸਜਿਦ ਦਰਬਾਰ ਦੇ ਕੋਲ ਬਹੁਤ ਸੋਹਣੀ ਲੱਗਦੀ ਹੈ, ਕਿਉਂ ਜੇ ਰੱਬ ਅਤੇ ਬੰਦੇ ਵਿੱਚ ਫ਼ਰਕ ਕਰਦੀ। ਇਹ ਰੁੜੀ ਹੈ, ਕੋਈ 100 ਸਾਲ ਪੁਰਾਣੀ ਹੈ। ਇਹ ਉੱਥੇ ਦੀ ਉੱਥੇ ਹੀ ਹੈ। ਫਿਰ ਹੁਣ ਅਸੀਂ ਤੁਹਾਨੂੰ ਦਰਬਾਰ ਵਿਖਾਉਂਦੇ ਹਾਂ। ਕੁਝ ਉਹਨਾਂ ਦੇ ਮੁਰੀਦ ਇੱਥੇ ਬੈਠੇ ਹੁੰਦੇ ਨੇ ਅਤੇ ਇਹ ਉਹਨਾਂ ਦੇ ਅਸਥਾਨੇ ਦਾ ਯਾਨੀ ਉਹਨਾਂ ਦੀ ਰਿਹਾਇਸ਼ਗਾਹ ਦਾ ਵੀ ਮੰਜ਼ਰ ਵੇ। ਨਾਲ ਹੀ ਉਹਨਾਂ ਦੀ ਰਿਹਾਇਸ਼ਗਾਹ ਹੈ। ਇਹ ਉਹਨਾਂ ਦਾ ਦਰਬਾਰ ਹੈ ਜੀ। ਦਰਬਾਰ ਉਹੀ ਹੈ, ਇਹ 'ਤੇ ਕੋਈ ਕੰਮ ਨਹੀਂ ਹੋਇਆ। ਦਰਬਾਰ ਸੇਮ ਟੂ ਸੇਮ ਉਹੀ ਹੈ ਜਿਹੜਾ ਕੋਈ ਉਹਨਾਂ ਦੀ ਵਫਾਤ ਤੋਂ ਬਾਅਦ ਕੋਈ ਕੰਮ ਨਹੀਂ ਹੋਇਆ ਇਸ ਦਰਬਾਰ 'ਤੇ। ਵਫਾਤ ਉਹਨਾਂ ਦੀ 11 ਫਰਵਰੀ 1890 ਨੂੰ ਨਵਾਂਕੋਟ 'ਚ ਹੀ ਹੋਈ। ਇਹ ਉਹਨਾਂ ਦੇ ਨਾਲ ਹੀ ਛੋਟਾ ਜਿਹਾ ਕਬਰਸਤਾਨ ਬਣਾਇਆ ਜਿੱਥੇ ਉਹਨਾਂ ਦੇ ਵੱਡੇ ਵਡੇਰੇ ਦਫਨ ਨੇ। ਇਹਨੂੰ ਸਾਦਾਤ ਮੁਹੱਲਾ ਫਜ਼ਲ ਗੰਜ ਵੀ ਆਖਦੇ ਨੇ। ਇਹ ਉਹਨਾਂ ਦਾ ਰੋਜ਼ਾ ਮੁਬਾਰਕ ਹੈ ਜੀ। ਰੋਜ਼ਾ ਮੁਬਾਰਕ ਨੂੰ ਬਹੁਤ ਭਰਪੂਰ ਤਰੀਕੇ ਨਾਲ ਸਜਾਇਆ ਗਿਆ ਜੀ। ਸਾਹਮਣੇ ਉਹਨਾਂ ਦਾ ਬਾਰੇ ਸਾਰਾ ਕੁਝ ਲਿਖਿਆ, ਸੈਯਦ ਪੀਰ ਸੈਯਦ ਫਜ਼ਲ ਸ਼ਾਹ ਵਾਲਦ ਕੁਤਬ ਸ਼ਾਹ। ਇੱਕ ਦਫਾ ਫਿਰ ਤੁਹਾਨੂੰ ਰੋਜ਼ਾ ਮੁਬਾਰਕ ਦਾ ਦੀਦਾਰ ਕਰਵਾਉਂਦੇ ਹਾਂ। ਇਹ ਜੀ ਰੋਜ਼ਾ ਮੁਬਾਰਕ। ਹੁਣ ਅਸੀਂ ਉਹਨਾਂ ਦੇ ਰਿਹਾਇਸ਼ਗਾਹ ਜਿੱਥੇ ਉਹਨਾਂ ਦੇ ਸ਼ਹਿਜ਼ਾਦੇ ਰਹਿੰਦੇ ਨੇ, ਇਹ ਉਹਨਾਂ ਦਾ ਘਰ ਹੈ ਜੀ। ਆਸਤਾਨਾ ਬਣਾਇਆ ਹੋਇਆ ਉਹਨਾਂ ਨੇ, ਪਿੱਛੇ ਉਹਨਾਂ ਦੀ ਰਿਹਾਇਸ਼ ਹੈ।
ਇਹ ਉਹਨਾਂ ਦੀਆਂ ਗੱਡੀਆਂ ਖੜੀਆਂ। ਇਹ ਉਹ ਦਰਖਤ ਹੈ ਜਿਹੜਾ ਕੋਈ 100-200 ਵਰ੍ਹੇ ਪਹਿਲੇ ਦਾ ਹੈ। ਕਿਉਂ ਜੇ ਪੁਰਾਣੇ ਲੋਕ ਕਹਿੰਦੇ ਹੁੰਦੇ ਸਨ ਕਿ ਜਦੋਂ ਦਰਖਤ ਦੇ ਇਹ ਵਾਲ ਜੇ ਲਮਕਣ ਲੱਗ ਪੈਣ ਸਮਝੋ ਦਰਖਤ ਬੁੱਢਾ ਹੋ ਗਿਆ, ਦਰਖਤ ਦੀ ਦਾੜੀ ਹੈ। ਸੁਣਿਆ ਤਾਂ ਇਹੀ ਹੈ ਪਰ ਦਰਖਤ ਬਹੁਤ ਪੁਰਾਣਾ ਹੈ, 100-200 ਸਾਲ ਤੋਂ ਵੀ ਪੁਰਾਣਾ ਤਕਰੀਬਨ। ਇਹ ਮੈਂ ਵੀਡੀਓ ਇਸੇ ਲਈ ਬਣਾਈ ਹੈ ਕਿਉਂ ਜੇ ਮੈਂ ਵੀਡੀਓਜ਼ ਦੇਖੀਆਂ ਸੀ ਕਿ ਦਰਖਤ ਨੂੰ ਇੰਝ ਘੁਮਾ ਕੇ ਵਿਖਾਇਆ ਜਾਵੇ ਜ਼ਿਆਦਾ ਖੂਬਸੂਰਤ ਲੱਗਦਾ ਅਤੇ ਤੁਹਾਨੂੰ ਖੂਬਸੂਰਤੀ ਵੀ ਤਾਂ ਵਿਖਾਉਣੀ। ਇਹ ਦਰਖਤ ਦੀ ਦਾੜੀ ਲਮਕੀ ਹੈ ਜੀ। ਪੁਰਾਣੇ ਜ਼ਮਾਨੇ ਦੇ ਲੋਕ ਕਹਿੰਦੇ ਆ, ਪੁਰਾਣੇ ਬਾਬੇ, ਕਿ ਦਰਖਤ ਦੀ ਦਾੜੀ ਵੀ ਹੁੰਦੀ। ਇਹ ਜੀ ਉਹਨਾਂ ਦੇ ਮੁਰੀਦ ਨੇ ਜਿਹੜੇ ਕਿ ਖਿਦਮਤ ਗੁਜ਼ਾਰ ਵੀ ਨੇ, ਖਿਦਮਤ ਕਰਦੇ ਨੇ ਪੀਰ ਅਲੀ ਰਜ਼ਾ ਸ਼ਾਹ ਹੋਰਾਂ ਦੀ, ਅਤੇ ਐਨੀ ਟਾਈਮ ਇੱਥੇ ਮੌਜੂਦ ਰਹਿੰਦੇ ਨੇ। ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਅੱਜ ਅਸੀਂ ਉਸ ਜਗ੍ਹਾ 'ਤੇ ਮੌਜੂਦ ਹਾਂ ਜਿੱਥੇ ਸੈਯਦ ਫਜ਼ਲ ਸ਼ਾਹ ਹੋਰਾਂ ਦੀ ਪੈਦਾਇਸ਼ ਹੋਈ ਅਤੇ ਉਸੇ ਹੀ ਜਗ੍ਹਾ 'ਤੇ ਉਹਨਾਂ ਨੂੰ ਦਫਨਾਇਆ ਗਿਆ। ਕਿ ਅੱਜ ਉਹਨਾਂ ਦੇ ਘਰਾਣੇ ਵਿੱਚੋਂ ਸਾਨੂੰ ਇੱਕ ਵੱਡੀ ਸ਼ਖਸੀਅਤ ਨੇ ਮਿਲਣ ਦਾ ਮੌਕਾ ਦਿੱਤਾ ਹੈ। ਅਸੀਂ ਅੱਜ ਉਹਨਾਂ ਬਾਰੇ ਜਾਣਾਂਗੇ। ਜਿਵੇਂ ਕਿ ਵਾਰਿਸ ਦੀ ਹੀਰ ਮਸ਼ਹੂਰ ਹੈ, ਇਵੇਂ ਹੀ ਸੋਹਣੀ ਮਹੀਵਾਲ ਸੈਯਦ ਫਜ਼ਲ ਸ਼ਾਹ ਹੋਰਾਂ ਦੀ ਮਸ਼ਹੂਰ ਹੈ। ਨਵਾਂਕੋਟ ਵਿੱਚ ਉਹ ਰਹਿੰਦੇ ਨੇ, ਲਾਹੌਰ ਦੇ ਇਲਾਕੇ ਨਵਾਂਕੋਟ ਵਿੱਚ ਹੀ ਉਹਨਾਂ ਦੀ ਪੈਦਾਇਸ਼ ਅਤੇ ਵਫਾਤ ਹੋਈ। ਸੈਯਦ ਕੁਤਬ ਸ਼ਾਹ ਹੋਰਾਂ ਦੇ ਬੇਟੇ ਨੇ। ਇਸੇ ਤਰ੍ਹਾਂ ਅਸੀਂ ਜ਼ਿਆਦਾ ਮਾਲੂਮਾਤ ਲੈਣ ਲਈ ਇਹਨਾਂ ਦੇ ਘਰਾਣੇ ਵਿੱਚੋਂ ਇਹਨਾਂ ਨਾਲ ਮੁਲਾਕਾਤ ਕੀਤੀ, ਇਹਨਾਂ ਦਾ ਤਾਰੁਫ ਕਰਾਵਾਂਗੇ। ਬਿਸਮਿਲ੍ਲਾਹਿਰ ਰਹਿਮਾਨ ਰਹੀਮ। अस्सलाम वालेकुम सर। वालेकुम अस्सलाम वरहमतुल्लाहि वबरकातुहू। अल्हम्दुलिल्लाहि रब्बिल आलमीन। सर ਤੁਹਾਡਾ ਫਜ਼ਲ ਸ਼ਾਹ ਹੋਰਾਂ ਦੇ ਨਾਲ ਕੀ ਤਾल्लुक है? मैं जी पीर सैयद फजल शाह वली रहमतुल्लाह अलैह दी पंजवीं पुश्ती च उन्हां दा पोता वां और इस वक्त दरबार शरीफ दा मैं ज़ेबे सजादा नशीन हाँ और गदी नशीन हाँ। जी सर ਇਸ ਤੋਂ ਇਲਾਵਾ ਦੱਸਿਆ ਜਾਏ ਕਿ ਸੈਯਦ ਕੁਤਬ ਸ਼ਾਹ ਹੋਰੀ ਜਦੋਂ ਇੱਥੇ ਆਏ ਉਦੋਂ ਉਹਨਾਂ ਦਾ ਕੀ ਕਾਰੋਬਾਰ ਸੀ ਤੇ ਕੀ ਜ਼ਰੀਆ ਮਾਸ਼ ਸੀ? पीर सैयद कुतुब अली शाह साहब जिहड़े ने आप पीर सैयद फजल शाह वली रहमतुल्लाह अलैह दे वालिदे ग्रामी ने, क्योंकि ਇਹ ਇੱਥੇ ਨਹੀਂ ਆਏ, ਇਹਨਾਂ ਦੀਆਂ ਉੱਤੇ ਕੋਈ 5-7 ਪੁਸ਼ਤਾਂ ਦਾਦਾ ਪੜਦਾਦਾ ਉਹ ਇੱਥੇ ਨਵਾਂਕੋਟ ਦੇ ਵਿੱਚ ਆਏ। ਆਪ ਜਿਸ ਵਕਤ ਮਦੀਨਾ ਸ਼ਰੀਫ ਤੋਂ ਹਿਜਰਤ ਕਰਦੇ ਹੋਏ ईरान ਦੇ ਵਿੱਚ ਆਏ और ईरान ਤੋਂ ਹਿਜਰਤ ਕਰਦੇ ਹੋਏ उच शरीफ का इलाका है जिथे हज़रत सैयद जलालुद्दीन सुरखपोश जिहड़े कि 10वें इमाम अली नकी अलैहिस्सलाम दी औलाद चों ने, साडी वो जद्दे अमजद ने, और असी उत्थों क्योंकि उच शरीफ तो होंदे हुए असी अज तो कोई 5 सदियां पहले असी लाहौर दे इस इलाके नवांकोट नाल आबाद कीता। नवांकोट पीर फजल शाह नहीं इन्हां दे वड्डियां ने आबाद कीता सी। सर उस तो इलावा सैयद फजल शाह होरां दे किन्ने भरा सन ते सैयद कुतुब शाह होरां दे किन्ने बेटे सन? सैयद कुतुब शाह साहब दे जिहड़े इक्को ही बेटे ने जिन्हां चों नस्ल चली है वो पीर सैयद फजल शाह वली रहमतुल्लाह अलैह सी। उन्हां दे अगों 4 पुत्र सी पीर फजल शाह होरां दे जिहड़े कि ला वल्द होए ने। अगों उन्हां चों दी इक्को ही उन्हां दे बेटे सैयद सरदार अली शाह ने जिन्हां चों नस्ल चली है, जिन्हां दी मैं 5वीं पुश्त च इन्हां दा पोता वां। जी पीर सैयद फजल शाह होरां दा की कारोबार सी? पीर सैयद फजल शाह वली रहमतुल्लाह अलैह क्योंकि आप दे दादा पीर सैयद फतेह अली शाह साहब जिहड़े ने पीर फजल शाह साहब दे दादा जी ने, क्योंकि एक घराना सूफी शायर और शायरी और अल्लाह दे वली दरवेश एक सिलसिला फैज़ का 1400 साल तो क्योंकि आले नबी औलाद अली अल्लाह ताला ने बख्शिया है और यह सिलसिला फैज़ चलता हुआ आ रहा है। और यह क्योंकि काफ़ी ज़मीन सी जिहड़ी कि बादशाह औरंगजेब ने आप दे फजल शाह दे दादा जी ने तोहफे च अता की। जदों ज़ेबुन्निसा उन्हां दी बेटी आप सैयद फतेह अली शाह साहब दे कोल आंदे सी, आप दी अकीदतमंद सी, मुरीद सी और शायरा सी, शागिर्द सी। उस वक्त ज़ेबुन्निसा ने खुशी नाल आप इलाके 13 खूह दसदे ने तारीख के भी उन्होंने तोहफे दिते। आप दा जिहड़ा जरिया माश सी मेहनत मजदूरी सी और अपनी ज़मीनां ते खेती बाड़ी का सिलसिला भी सी। इस तरह करके ये सिलसिला अगों पीर सैयद फतेह अली शाह साहब के बेटे सैयद कुतुब अली शाह मुंतकिल होया और सैयद कुतुब अली शाह तो यह सिलसिला अगे उन्होंने बेटे
सैयद फजल शाह वली को आया। पीर सैयद फजल शाह वली यही क्योंकि आप 7 साल की उम्र के हाफिज़ कुरान सी और आपने कुरान हिफत किया ते उस तो बाद उन्होंने कुरान पाक ने अपने हथा नाल लिखिया और बहुत खूबसूरत लिखिया अपने हथा नाल कुरान मजीद ने कि जितना खूबसूरत कुरान पाक है अल्लाह की ये पाक किताब आखिरी किताब उसी तरह उन्होंने लिखिया। और 12 साल की उम्र के पहली किताब पीर सैयद फजल शाह ने तोहफा फजल शाह लिखी। और क्योंकि आप दी जो 17 साल के होए 18 साल के वालदा की खुशी सी असरार सी कि फजल शाह तुसी किधरे नौकरी करो बेटा। ते आपने सिविल सैकटरीएट लाहौर दे विच मुलाजमत मां का हुक्म आंदे हुए उत्थे मुलाजमत शुरू कर दी क्योंकि आप ते अल्लाह का बड़ा करम सी। आप जो 7 साल की उम्र कुरान पाक ने हिफज किया ते आप तकरीबन कुछ दिनों वास्ते 7 दिनों वास्ते जो सानू मिलता है तारीख विच कि आप दरियाए रावी ते रहे। उत्थे आपने हजरत नबी खिदर अलैहिस्सलाम की ज़ियारत हुई और उन्होंने आपने कोई लंगर पेश किया और सीने नाल लगाया है जिहड़ा कि ये गल्लां बातां साडे सीना बसीना बाप दादा तो मुंतकिल होंदियां हुई मेरे को आईयां क्योंकि घर वाले नहीं पता होंदा अपने वड्डियां दा बजुर्गों का कि की सी किस तरह सी क्योंकि उन्होंने कोलों ही वड्डियां कोलों गल्लां सुन के ही असीं अगे दसनी होंदी है। ते आप इल्मे लादूनी कहते हैं कि अता फरमाया हजरत खिदर अलैहिस्सलाम ने और आप दा फारसी पंजाबी अरबी अंग्रेजी बहुत सारी जबाना ते आप नबूर हासिल सी पीर फजल शाह क्योंकि साढ़े घर अज तो 40-50 साल पीछे चले जाइए तो घर फारसी बोली जाती सी। फारसी का एक सिलसिला सी घर जबान साड़ी। और पीर फजल शाह अली क्योंकि अल्लाह के एक वली सी और आपने क्योंकि सिविल सैकटरी मां का हुक्म मानते हुए नौकरी की और कदी कदी जाते सी रोज़ नहीं जाते सी और कोई वक्त नहीं होता सी। आपकी शिकायत होगी एक वाकिया मैं जनाब ने दसना कि पीर सैयद फजल शाह वली हरा का एक वाकिया है कि वो आप की शिकायत होगी अंग्रेज़ जरा लाट साहब से उस दौर के किसी ने शिकायत की थी कि फजल शाह अली ने जी कदी कदी आते हैं। उन्होंने कहा अच्छा चलो आन दी तुसी हुण मेरे को पेश करो। तो जिस वक्त उन्हें पेश किया गया तो कहने लगा कि अंग्रेजी च वो लाट साहब कि फजल शाह तू महीने बाद आया वो भी 12 बजे। तो आपने फरमाया नहीं लाट साहब 12 नहीं 8 बजे ने। तो तारीख ही पता चलता है कि वो कड़ी सूई वापस 8 से चली गई। आपकी करामत सी बहुत बड़ी ओके अंग्रेज वो कदमां च डिग्गिया तो कहने लगा तुसी दी पीर पादरी हो तो अज तो बाद तुसी महीने बाद भी नहीं आना मैं आप आवा कराना तुहाडे कोल। तो दसिया जाता तारीख विच कि फिर खुद आंदा रहा। जी सर तुसी दसो कि फजल शाह होरां दी किसी ने शायरी की कॉपी करने की कोशिश की है? पीर सैयद फजल शाह वली रहमतुल्लाह अलैह ने क्योंकि तजनीस से कम किया है बहुत मुश्किल शायरी है। आपने एक लफ्ज बोलिया उनके अगर 18 दफा बोलिया कि एक शेर दे 18 दफा ही मतलब लैदा लैदा ने। जिस तरह फरमाते ने मी मस्त होया दौलत दम उत्ते प्यारे दम नालों प्यारा दम तैनू दौलत दो लत मार के नस वैसी गौरव कढ़ दे सन हम दम तेन। ये दौलत जी दो लत्तां मार के नस जाएगी और जो तू दुनिया तो तेरा दम निकल जाएगा। ए घर वाले कहते जल्दी करो खौफ आएगा डर आएगा उस मैयत को एन छेती नाल कब्रस्तान छो टाइम हो गया है। ये मिसाल दी इंसान के सावां दी दौलत दी कहते पिछे मत नसो। बहुत सारिया आपने गल्लां बयान की क्योंकि आप पीर सैयद वारिस शाह सरकार और पीर सैयद फजल शाह वली रहमतुल्लाह अलैह आप ताया और चचाजाद भाई ने गोया वो काफ़ी अर्सा पहले दुनिया तो वसाल फरमाया है और आपने दी बहुत सारी किताबां लिखी हैं। वारिस शाह सरकार दी जिस तरह हीर मशहूर है हीर रांझा इस तरह पीर सैयद फजल शाह वली रहमतुल्लाह अलैह दी सोनी मेवाल मशहूर है। आपने बहुत सारी किताबां लिखी हैं सोनी मेवाल हीर रांझा लैला मजनू यूसुफ ज़ुलेखा ससी पुन्नू। ये किताबां दुनियावी ना दिते ने दर हकीकत इहदे विच कुरान का तर्जमा है हम दे ना ते अल्लाह और उसके रसूल का इश्क दसिया गया है बयान किया गया। और जिस वक्त गैर मुस्लिम इन्हां किताबां पढ़ते सी क्योंकि आम फहम गल्लां होंदियां सी तो वो कहते सी कि पीर साहब ने दी कमाल लिख छड़िया है और आके कहते सी कि पीर साहब ये तुहाडे कलाम की करामत है कि तुसी सानू मुसलमान करो कलमा पढ़ाओ और नाले अपना बैत करो। इस तरह क्योंकि हज़ारों लोग हिंदू सिख ईसाई
ਉਹ ਮੁਸਲਮਾਨ ਹੋਏ ਆਪ ਦਾ ਕਲਾਮ ਸੁਣ ਕੇ, ਆਪ ਦਾ ਕਲਾਮ ਪੜ੍ਹ ਕੇ। ਸਰ ਕੋਈ ਐਸੀ ਗੱਲ ਹੋਵੇ ਪੀਰ ਸੈਯਦ ਫਜ਼ਲ ਸ਼ਾਹ ਹੋਰਾਂ ਦੀ ਕਿ ਜਿਹੜੀ ਕਿ ਲੋਕਾਂ ਨੂੰ ਪਤਾ ਨਾ ਹੋਵੇ, ਸਿਰਫ ਤੁਹਾਨੂੰ ਘਰਾਣੇ ਨੂੰ ਪਤਾ ਹੋਵੇ? ਪੀਰ ਫਜ਼ਲ ਸ਼ਾਹ ਹੋਰਾਂ ਦੀਆਂ ਬਹੁਤ ਸਾਰੀਆਂ ਬਾਤਾਂ ਨੇ, ਬਹੁਤ ਸਾਰੀਆਂ ਕਰਾਮਾਤ ਨੇ। ਆਪ ਨੇ ਇੱਕ ਜਿਨਨੀ ਨੂੰ ਔਰਤ ਬਣਾ ਕੇ ਆਪ ਨੇ ਸ਼ਾਦੀ ਕੀਤੀ। ਉਹ ਦਾਦੀ ਸ਼ਰੀਫਾ ਸਾਡੇ ਉਸ ਨਾਂ ਤੋਂ ਮਸ਼ਹੂਰ ਸੀ ਉਸ ਦੌਰ ਦੇ ਵਿੱਚ, ਔਰ ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਪੀਰ ਫਜ਼ਲ ਸ਼ਾਹ ਹੋਰਾਂ ਦੀਆਂ। ਲੇਕਿਨ ਉਹ ਜਿਸ ਵਕਤ ਹੱਥ ਨਾਲ ਕਿਹਾ ਦੀਵਾ ਬੰਦ ਕਰਦੇ ਦੀ, ਆਪ ਹੱਥ ਲੰਬਾ ਜਿਹਾ ਕਰਕੇ ਉਹ ਦੀਵਾ ਬੰਦ ਕੇ ਬੱਚੇ ਡਰ ਜਾਂਦੇ ਸੀ। ਫਿਰ ਉਹਨੂੰ ਦੁਬਾਰਾ ਉਸ ਰੂਪ ਵਿੱਚ ਵਾਪਸ ਭੇਜ ਦਿੱਤਾ ਕਿ ਨਹੀਂ ਵੀ ਇਹ ਬੱਚੇ ਡਰ ਜਾਂਦੇ ਨੇ। ਤੇ ਪੀਰ ਫਜ਼ਲ ਸ਼ਾਹ ਹੋਰਾਂ ਦੀ ਸਾਰੀ ਜ਼ਿੰਦਗੀ ਇੱਕ ਸਾਦਗੀ ਹੈ। ਆਪ ਨੇ 5 ਵਕਤ ਨਮਾਜ਼ ਪੜ੍ਹੀ ਹੈ, ਕੁਰਾਨ ਦੇ ਹਾਫਿਜ਼ ਸੀ, ਔਰ ਆਪਣੇ ਹੱਥਾਂ ਨਾਲ ਕੁਰਾਨ ਪਾਕ ਦੀ ਆਪਨੇ ਲਿਖਿਆ, ਔਰ ਤਹੱਜਦ ਗੁਜ਼ਾਰ ਸੀ, ਇਬਾਦਤ ਗੁਜ਼ਾਰ ਸੀ, ਔਰ ਦੁਨੀਆ ਨਾਲ ਨੇਕੀ ਹੀ ਭਲਾ ਹੀ ਕੀਤਾ ਹੈ। ਸਰ ਦੂਸਰੀ ਗੱਲ ਹੈ ਕਿ ਜਦੋਂ ਲੋਕ ਜਿਹੜੇ ਨਵੇਂ 18 ਸਾਲ ਦੇ ਮੁੰਡੇ ਹੈ, ਕੋਈ 20 ਸਾਲ ਦਾ ਮੁੰਡਾ ਜਦੋਂ ਨਵਾਂ ਜਵਾਨ ਹੁੰਦਾ ਤਾਂ ਸੋਹਣੀ ਮਹੀਵਾਲ ਪੜ੍ਹ ਕੇ ਸਮਝਦਾ ਹੈ ਕਿ ਇਹ ਕੁੜੀ ਮੁੰਡੇ ਦਾ ਕਿੱਸਾ ਹੈ। ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਕਿਉਂਕਿ ਸੋਹਣੀ ਮਹੀਵਾਲ ਦੀ ਇਹ ਕੱਲ੍ਹ ਦੀ ਗੱਲ ਹੈ, ਵਾਕਿਆ ਹੋਇਆ। ਕਿਤਾਬਾਂ ਦੀ ਉਸ ਤੋਂ ਪਹਿਲੇ ਦੀ ਲਿਖੀਆਂ ਗਈਆਂ। ਸੋਹਣੀ ਮਹੀਵਾਲ ਹੈ ਜਾਂ ਹੀਰ ਰਾਂਝਾ ਹੈ ਜਾਂ ਲੈਲਾ ਮਜਨੂ ਹੈ ਜਾਂ ਯੂਸਫ ਜ਼ੁਲੈਖਾ ਹੈ, ਕਿਉਂਕਿ ਉਹ ਮੁੰਡਿਆਂ ਦੇ ਜ਼ਿਹਨ ਵਿੱਚ ਅੱਜ ਕੱਲ੍ਹ ਦਾ ਕੋਈ ਇਸ਼ਕ ਹੀ ਹੈ। ਇਹਦੀ ਇਸ਼ਕ ਹਕੀਕੀ ਹੈ, ਇਹ ਦੁਨਿਆਵੀ ਇਸ਼ਕ ਨਹੀਂ ਹੈ, ਇਸ਼ਕ ਮਜਾਜ਼ੀ ਹੈ, ਇਸ਼ਕ ਹਕੀਕੀ ਹੈ, ਜਿਹਦੇ ਵਿੱਚ ਅੱਲਾ ਔਰ ਉਸਦੇ ਰਸੂਲ ਦਾ ਸੋਹਣਾ ਅੱਲਾ ਮਹੀਵਾਲ ਮੁਹੰਮਦ ਉਹ ਬਿਆਨ ਕੀਤਾ ਹੈ। ਇਹ ਫਿਲਮਾਂ, ਇਹ ਡਰਾਮੇ ਜਾਂ ਇਹ ਵਾਕੀਏ ਇਹਦੀ ਕੱਲ੍ਹ ਦੀ ਗੱਲ ਹੈ। ਇਹਦੀ ਕਾਫੀ ਸਾਲ ਪਹਿਲੇ ਕਿਤਾਬਾਂ ਲਿਖੀਆਂ ਜਾ ਚੁੱਕੀਆਂ। ਲੋਕਾਂ ਨੇ ਫਿਰ ਉਸ ਕਿਤਾਬਾਂ ਪੜ੍ਹ ਕੇ ਤੇ ਆਪਣੇ ਆਪ ਨੂੰ ਉਸ ਤਰ੍ਹਾਂ ਬਣਾ ਸਵਾਰ ਕੇ ਤੇ ਉਹ ਕੋਸ਼ਿਸ਼ ਕੀਤੀ ਹੈ ਫਿਲਮਾਂ 'ਚ ਦੀ, ਡਰਾਮਿਆਂ 'ਚ ਦੀ, ਕਿ ਅਸੀਂ ਸੋਹਣੀ ਮਹੀਵਾਲ ਪੇਸ਼ ਕਰ ਸਕੀਏ। ਦਰ ਹਕੀਕਤ ਕੋਈ ਇਹ ਦੁਨਿਆਵੀ ਇਸ਼ਕ ਨਹੀਂ ਬਿਆਨ ਕੀਤਾ, ਇਹਦੀ ਅੱਲਾ ਔਰ ਉਸਦੇ ਰਸੂਲ ਦੀ ਗੱਲ ਕੀਤੀ ਹੈ। ਸਰ ਆਖਰੀ ਗੱਲ ਕਿ ਜਿਹੜੇ 7 ਖੂਹਾਂ ਦਾ ਜ਼ਿਕਰ ਹੈ ਕਿਤਾਬਾਂ ਦੇ ਵਿੱਚ, ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਉਹ ਖੂਹ ਜਨਾਬ ਜਿਹੜੇ ਹੈ ਸੀ 7 ਖੂਹ ਜਾਂ 13 ਖੂਹ, ਉਹ ਆਪ ਪੀਰ ਫਜ਼ਲ ਸ਼ਾਹ ਹੋਰਾਂ ਨੇ ਆਪਣੀ ਜ਼ਿੰਦਗੀ 'ਚ ਕੁਝ ਤਕਸੀਮ ਕੀਤੇ, ਆਪ ਦੇ ਵਾਲਿਦ ਨੇ ਤਕਸੀਮ ਕੀਤੇ। ਅੱਜ ਇਹ ਪੂਰਾ ਨਵਾਂਕੋਟ ਦਾ ਇਲਾਕਾ, ਬਾਬੂ ਸਾਬੂ, ਸ਼ੇਰਾ ਕੋਟ और यतीम खाना, ये जितना भी इलाका है सारे उन्होंने खूहों से ही बने हैं। चुबुरजी खूह ਹੁੰਦਾ ਸੀ, ਉਹ ਖੁਸਰਿਆਂ ਨੂੰ ਆਪਨੇ ਤੋਹਫਾ ਦੇ ਦਿੱਤਾ। ਇਹ ਕਿਉਂਕਿ ਆਬਾਦੀ ਇਸੇ ਖੂਹਾਂ ਤੇ ਆਬਾਦ ਹੋਈ ਹੈ, ਜਿਨ੍ਹਾਂ 'ਚ ਬਹੁਤ ਜ਼ਿਆਦਾ ਜਗ੍ਹਾ ਉਹਨਾਂ ਨੇ ਫੀ ਸਬੀਲਿਲ੍ਲਾਹ ਅੱਲਾ ਦੀ ਰਾਹ 'ਚ ਤਕਸੀਮ ਕੀਤੀ, ਲੋਕਾਂ ਨੂੰ ਦਿੱਤਾ। ਕਿਉਂਕਿ ਜਗ੍ਹਾ ਦੀ ਉਸ ਵਕਤ ਕੋਈ ਵੈਲਿਊ ਕਦਰ ਨਹੀਂ ਸੀ। ਅੱਜ ਦੀ ਹਾਲਾਤ ਕੁਛ ਹੋਰ ਨੇ, ਉਸ ਵਕਤ ਇਹ ਹਾਲਾਤ ਨਫਸਾ ਨਫਸੀ ਨਹੀਂ ਸੀ। ਉਹ ਫਕੀਰ ਵਲੀ ਨੇ ਇਹਨਾਂ ਚੀਜ਼ਾਂ ਦੀ, ਖੂਹਾਂ ਦੀ, ਕਿਸੇ ਚੀਜ਼ ਦੀ ਪਰਵਾਹ ਹੀ ਨਹੀਂ ਹੁੰਦੀ ਸੀ। ਉਹਦੀ ਆਪਣੇ ਰੱਬ ਨਾਲ ਇਸ਼ਕ, ਆਪਣੇ ਨਬੀ ਨਾਲ ਇਸ਼ਕ, ਔਰ ਉਸ ਇਸ਼ਕ 'ਚ ਡੁੱਬਿਆ ਰਹਿੰਦਾ ਸੀ। ਸਰ ਤੁਸੀਂ ਵਕਤ ਦਿੱਤਾ, ਇਹਦਾ ਬਹੁਤ ਬਹੁਤ ਸ਼ੁਕਰੀਆ, ਤੁਹਾਡੀ ਮਿਹਰਬਾਨੀ, ਤੁਸੀਂ ਵਕਤ ਦਿੱਤਾ। ਨਾਜ਼ਰੀਨ ਅੱਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ ਤੇ ਸਾਨੂੰ ਇਜਾਜ਼ਤ ਦਿਓ, ਮਿਲਾਂਗੇ ਅਗਲੀ ਵੀਡੀਓ 'ਚ। ਇੱਥੇ ਸਿਰਫ ਇਸ ਚੈਨਲ ਤੇ ਸਿਰਫ ਪੰਜਾਬੀ ਦੀਆਂ ਵੀਡੀਓ ਆਉਣਗੇ, ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਲਾਈਕ ਕਰਨਾ, ਕਮੈਂਟ ਕਰਨਾ ਤੇ ਸ਼ੇਅਰ ਕਰਨਾ। ਅੱਲਾ ਹਾਫਿਜ਼।